ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੇ ਓਮੀਕਰੋਨ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ 54,80,265 ਕਨਫਰਮ ਕੇਸਿਸ ਆ। 1% ਵੱਧ ਆ ਪਿਛਲੇ ਦਿਨ ਨਾਲੋਂ। 76,054 ਮੌਤਾਂ ਆਲਰੇਡੀ ਹੋ ਚੁੱਕੀਆਂ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ। ਤੇ ਕਰੋਨਾ ਵਾਇਰਸ ਨੇ ਕੈਲੀਫੋਰਨੀਆ ਦੇ ਵਿੱਚ 65 ਲੱਖ 3 65 ਮਿਲੀਅਨ ਤੇ 3,86,000 ਵੈਕਸੀਨ ਡੋਜ਼ਜ਼ ਐਡਮਿਨਿਸਟਰ ਹੋ ਚੁੱਕੀਆਂ। ਕਿਉਂਕਿ ਕਈਆਂ ਦੇ 2 ਲੱਗੀਆਂ, 3 ਲੱਗੀਆਂ, ਇਸ ਕਰਕੇ ਇਹ ਨੰਬਰ ਜ਼ਿਆਦਾ ਹੈਗੇ। ਕਿਉਂਕਿ ਮੈਨੂੰ ਸੋਚਣ 'ਚ ਲੱਗਾ ਵੀ ਪਾਪੂਲੇਸ਼ਨ ਦਾ 38 ਮਿਲੀਅਨ ਆ ਤੇ ਇੰਨੇ ਕਾਹਤੇ ਹੋ ਗਏ। ਸੋ ਉਹਨਾਂ ਨੇ ਡੋਜ਼ਜ਼ ਕਾਊਂਟ ਕੀਤੀਆਂ, ਕਈਆਂ ਦੇ 1 ਲੱਗੀਆਂ, 2 ਜਾਂ 3। ਪਰ ਕਈ ਏਰੀਏਜ਼ ਦੇ ਵਿੱਚ ਕੈਲੀਫੋਰਨੀਆ 'ਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਆ। ਮਰੀਨ ਕਾਉਂਟੀ ਦੇ ਵਿੱਚ ਹੋਸਪਿਟਲਾਈਜੇਸ਼ਨ ਬਹੁਤ ਜ਼ਿਆਦਾ ਹੈਗੀ ਆ। ਲਾਸ ਏਂਜਲਸ ਕਾਉਂਟੀ ਦੇ ਵਿੱਚ ਵੀ ਇਹ ਜਿਹੜੇ ਡਾਕਟਰ ਗੈਲੀ ਆ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਜਿਹੜੇ ਨਵੇਂ ਫਿਗਰਸ ਦਿੱਤੇ ਹੈਗੇ ਆ। ਕਹਿੰਦੇ ਭਈ 51,000 ਹੋਸਪਿਟਲ ਪੇਸ਼ੈਂਟਸ ਹੈਗੇ ਆ ਵੈਡਨਸਡੇ ਕੱਲ੍ਹ ਤੱਕ, ਜਿਹੜੇ ਜੇ ਕੈਲੀਫੋਰਨੀਆ ਦੇ ਪੂਰੇ ਆਪਾਂ ਫਿਗਰਸ ਦੱਸਦੇ ਜਾਈਏ। ਤੇ ਦੂਸਰੇ ਪਾਸੇ ਲਾਈਨਾਂ ਲੱਗੀਆਂ ਲੋਕਾਂ ਦੀਆਂ ਕੋਵਿਡ ਨੂੰ ਟੈਸਟ ਕਰਨ ਦੇ ਲਈ। ਕਹਿੰਦੇ ਅਪੁਆਇੰਟਮੈਂਟਸ ਨਹੀਂ ਮਿਲ ਰਹੀਆਂ, ਕਿਉਂਕਿ ਜਿੱਥੇ ਤੁਸੀਂ ਅਰਜੈਂਟ ਕੇਅਰ ਜਾਂਦੇ ਆ ਉਹ ਪੈਸੇ ਬਹੁਤ ਚਾਰਜ ਕਰਦੇ ਹੈਗੇ ਆ। ਸੋ ਕਾਫੀ ਮੈਸਅਪ ਪ੍ਰੋਗਰਾਮ ਹੋਇਆ ਪਿਆ ਆ। ਹੁਣ ਖ਼ਾਸ ਕਰਕੇ ਜੇ ਕਿਸੇ ਨੇ ਟਰੈਵਲ ਕਰਨਾ ਆ ਤੇ ਉਸ ਨੂੰ ਜਿਹੜਾ ਆਰਟੀ-ਪੀਸੀਆਰ ਟੈਸਟ ਕਰਵਾਉਣ ਦੇ ਲਈ ਕਹਿੰਦੇ ਕਾफ़ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਦਾਂ ਤੁਸੀਂ ਦੱਸਿਆ ਵੀ ਟੈਸਟਿੰਗ ਦੀ ਮੰਗ ਜਿਹੜੀ ਇਸ ਟਾਈਮ ਵਧੇਰੇ ਹੈਗੀ ਆ ਤੇ ਸਪਲਾਈ ਜਿਹੜੀ ਉਹ ਇੰਨੀ ਜ਼ਿਆਦਾ ਨਹੀਂ ਆ। ਉੱਧਰ ਰਾਸ਼ਟਰਪਤੀ ਬਾਈਡਨ ਦੇ ਕੋਵਿਡ ਦੇ ਜਿਹੜੇ ਵੈਕਸੀਨੇਸ਼ਨ ਰਿਕੁਆਇਰਮੈਂਟਸ ਨੂੰ ਲੈ ਕੇ ਜਿਹੜੇ ਪ੍ਰਾਈਵੇਟ ਇੰਪਲੋਇਰਸ ਤੇ ਹੈਲਥ ਕੇਅਰ ਫੈਸਿਲਿਟੀਜ਼ ਆ ਉਹ ਸੁਪਰੀਮ ਕੋਰਟ ਵੱਲ ਨੂੰ ਜਾ ਰਹੇ ਆ ਤੇ ਸੁਪਰੀਮ ਕੋਰਟ ਜਲਦ ਹੀ ਇਸ ਦੇ ਓਰਲ ਆਰਗੂਮੈਂਟਸ ਆ ਉਹ ਸੁਣਨ ਜਾ ਰਹੇ ਆ ਵੀ ਵੈਕਸੀਨੇਸ਼ਨ ਔਰ ਵੀਕਲੀ ਟੈਸਟਿੰਗ ਜਿਹੜਾ ਮੈਂਡੇਟ ਆ ਰਾਸ਼ਟਰਪਤੀ ਬਾਈਡਨ ਨੇ ਪਿਛਲੇ ਮਹੀਨਿਆਂ ਦੇ ਵਿੱਚ ਜਿਹੜਾ ਉਹ ਲਾਇਆ ਸੀਗਾ। ਹੁਣ ਤੱਕ 8 ਲੱਖ ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੀ ਕੋਵਿਡ ਕਰਕੇ ਜਿਹੜੀ ਅਮਰੀਕਾ ਭਰ ਦੇ ਵਿੱਚ ਉਹ ਮੌਤ ਹੋ ਚੁੱਕੀ ਆ। ਜੀ। ਅਗਲੀ ਜਿਹੜੀ ਆਪਾਂ ਹਰਜੀਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਜਿਹੜੇ 6 ਜਨਵਰੀ ਦੇ ਹਮਲਾ ਹੋਇਆ ਸੀਗਾ ਕੈਪੀਟਲ ਦੇ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ, ਉਸ ਨੂੰ ਪੂਰਾ 1 ਵਰ੍ਹੇ ਹੋ ਗਿਆ। ਇਸ ਦੇ ਉੱਤੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਆਲ ਗਨਜ਼ ਬਲੇਜ਼ਿੰਗ ਕਹਿ ਸਕਦੇ ਆ ਵੀ ਉਹ ਆਏ ਆ। ਉੱਦਾਂ ਤਾਂ ਬਹੁਤਾ ਸਾਲ ਜ਼ਿਆਦਾ ਘੱਟ ਹੀ ਜਿਹੜਾ ਉਹ ਬੋਲੇ ਆ, ਪਰ ਅੱਜ ਉਹਨਾਂ ਨੇ ਜਿਹੜਾ ਉਹ ਬੋਲੇ ਆ ਤੇ ਰਾਸ਼ਟਰਪਤੀ ਟਰੰਪ ਨੂੰ ਸਿੱਧੇ ਤੌਰ ਦੇ ਉੱਤੇ ਇਸ ਹਮਲੇ ਦੇ ਲਈ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਵੀ ਹਾਰਨ ਤੋਂ ਬਾਅਦ ਦੇ ਵਿੱਚ ਟਰੰਪ ਹੁਣਾਂ ਨੇ ਝੂਠ ਦਾ ਜਾਲ ਜਿਹੜਾ ਉਹ ਫੈਲਾਇਆ ਤੇ ਉਸ ਤੇ ਕਰਕੇ ਹੀ ਜਿਹੜੀ ਇਨਸਰੈਕਸ਼ਨ ਆ ਜਿਹੜੀ ਉਹ ਇੱਥੇ ਵਾਪਰੀ ਹੈਗੀ ਆ। ਉਸੇ ਦੌਰਾਨ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਜਿਹੜਾ ਅਮਰੀਕਾ ਦੀ ਡੈਮੋਕ੍ਰੇਸੀ ਆ, ਲੋਕਤੰਤਰ ਆ, ਉਹ ਇਸ ਟਾਈਮ ਜਿਹੜੇ ਆ ਟੈਸਟਿੰਗ ਵਾਟਰਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਉਹ ਹੈਗੀ ਆ। ਉੱਧਰ ਜਵਾਬੀ ਬਿਆਨ ਦਿੰਦੇ ਹੋਏ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਹਾ ਵੀ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਰਾਸ਼ਟਰਪਤੀ ਬਾਈਡਨ ਨੇ ਇਹ ਜਿਹੜਾ ਸਾਰਾ ਕੁਛ ਆ ਉਹ ਆਖ ਰਹੇ ਆ। ਉਹਨਾਂ ਨੇ ਰਾਸ਼ਟਰਪਤੀ ਬਾਈਡਨ ਨੇ ਟਰੰਪ ਹੁਣਾਂ ਨੂੰ ਦੇ ਉੱਤੇ ਇਹ ਵੀ ਇਲਜ਼ਾਮ ਲਾਏ ਵੀ ਉਹ ਕੁਛ ਨਹੀਂ ਸੀ ਕਰ ਰਹੇ ਜਦੋਂ ਉਹ ਪੁਲਿਸ ਦੇ ਉੱਤੇ ਜਿਹੜੇ ਲੋਕ ਆ ਉਸ ਟਾਈਮ ਦੇ ਉੱਤੇ ਕੈਪੀਟਲ ਪੁਲਿਸ ਤੇ ਹਮਲਾ ਕਰ ਰਹੇ ਸੀ। ਕਹਿੰਦੇ ਵੀ ਉਹ ਸਿਰਫ ਟੀਵੀ ਹੀ ਇੱਕ ਹਿਸਾਬ ਦੇ ਨਾਲ ਦੇਖ ਰਹੇ ਸੀਗੇ। ਸੋ ਪਿਛਲੇ ਆਪਾਂ ਦੇਖ ਰਹੇ ਹਾਂ ਵੀ ਇਸ ਹਮਲੇ ਤੋਂ ਬਾਅਦ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਡਿਵੀਜ਼ਨ ਲਗਾਤਾਰ ਜਿਹੜੀ ਉਹ ਵਧੀ ਆ ਤੇ ਇਸ ਟਾਈਮ ਦੇ ਉੱਤੇ ਰਾਸ਼ਟਰਪਤੀ ਬਾਈਡਨ ਦਾ ਇਹ ਫੈਸਲਾ ਆਇਆ ਹੈ ਇੱਕ ਹਿਸਾਬ ਦੇ ਨਾਲ। ਅੱਗੇ ਜਿਹੜੇ ਆ ਸਿੱਧੇ ਤੌਰ ਦੇ ਉੱਤੇ ਟਰੰਪ ਹੋਣਾ ਦਾ ਨਾਮ ਲੈ ਕੇ ਇਹਨਾਂ ਨੇ ਇਸ ਦੇ ਉੱਤੇ ਹਮਲਾ ਨਹੀਂ ਸੀ ਕੀਤਾ। ਕਹਿ ਸਕਦੇ ਹਾਂ ਵੀ ਇਸ ਵਾਰ ਇਹਨਾਂ ਨੇ ਪਤਾ ਨਹੀਂ ਹੁਣ ਇਹਨਾਂ ਦੇ ਪਿੱਛੇ ਕੀ ਸਟ੍ਰੈਟਜੀ ਜਿਹੜੀ ਇਹਨਾਂ ਦੀ ਹੋ ਸਕਦੀ ਆ, ਪਰ ਹੁਣ ਡਾਇਰੈਕਟਲੀ ਸਾਬਕਾ ਰਾਸ਼ਟਰਪਤੀ ਟਰੰਪ ਦੇ ਉੱਤੇ ਇਹਨਾਂ ਨੇ ਇਹ ਜਿਹੜੇ ਆਪਣੇ ਭਾਸ਼ਣ ਦੇ ਜ਼ਰੀਏ ਵਾਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਹੈਗੀ ਆ।